ਇੱਕ ਕੋਈ ਕਨੈਕਟਿਡ ਵਹੀਕਲ ਸਿਕਿਉਰਿਟੀ ਐਕਟ ਜਿਹੜਾ ਉਹ ਆ ਰਿਹਾ ਹੈਗਾ ਆ ਜਾਂ ਉਹਦੇ ਬਾਰੇ ਚਰਚਾ ਚੱਲ ਰਹੀ ਆ। ਕੀ ਹੈ ਇਸ ਦੇ ਬਾਰੇ ਜਿਹਦੇ ਵਿੱਚ ਕਹਿੰਦੇ ਵੀ ਟੈਕਨੋਲੋਜੀਜ਼ ਦੇ ਉੱਤੇ ਬੈਨ ਦੀ ਗੱਲ ਕਰ ਰਹੇ ਆ, ਬੈਨ ਯੂਜ਼ ਆਫ ਟੈਕਨੋਲੋਜੀਜ਼ ਫਰੋਮ ਯੂਐਸ ਪੋਟੈਂਸ਼ੀਅਲ ਯੂਐਸ ਐਡਵਰਸਰੀਜ਼। ਸੋ ਜੇ ਇਹਦੇ ਬਾਰੇ ਤੁਹਾਨੂੰ ਕੋਈ ਜਾਣਕਾਰੀ ਹੈ ਤਾਂ ਤੁਸੀਂ ਜਿਹੜਾ ਉਹ ਸ਼ੇਅਰ ਕਰਿਓ। ਮੈਨੂੰ ਲੱਗਦਾ ਵੀ ਜਿੱਦਾਂ ਟਿਕਟੋਕ ਚਾਈਨਾ ਦੀ ਹੋਣ ਕਰਕੇ ਉਹਨੂੰ ਫਿਰ ਅਮਰੀਕਾ ਦੇ ਵਿੱਚ ਵੇਚਿਆ ਗਿਆ ਵੀ ਉਹ ਡਾਟਾ ਉੱਧਰ ਨਾ ਜਾਵੇ। ਤੇ ਇਹ ਇੱਕ ਇੱਦਾਂ ਦਾ ਕਾਨੂੰਨ ਬਾਰੇ ਜਿਹੜੀ ਹੁਣ ਚਰਚਾ ਚੱਲ ਰਹੀ ਹੈ, ਕਨੈਕਟਿਡ ਵਹੀਕਲ ਸਿਕਿਉਰਿਟੀ ਐਕਟ ਬਿੱਲ। ਸੋ ਕੀ ਹੈ ਇਸ ਦੇ ਬਾਰੇ ਜੇ ਤੁਹਾਡੇ ਕੋਲ ਕੋਈ ਇਨਫੋਰਮੇਸ਼ਨ ਹੈ ਤਾਂ? ਰਾਜਕਰਨ, ਇਹਦੇ ਬਾਰੇ ਕੋਈ ਖਾਸ ਇਨਫੋਰਮੇਸ਼ਨ ਅਜੇ ਤਾਂ ਨਹੀਂ ਹੈਗੇ। ਅਜੇ ਇੰਟਰੋਡਿਊਸ ਕੀਤਾ ਗਿਆ ਹੈਗਾ ਇਹ ਜਿਹੜਾ ਲਾਅ ਹੈਗਾ ਆ, ਇਹ ਬਿਲਕੁਲ ਫਰੈਸ਼ ਹੈਗਾ ਇਸ ਵੇਲੇ। ਸੋ ਅਜੇ ਮੈਂ ਵੀ ਇਹਨੂੰ ਚੰਗੀ ਤਰ੍ਹਾਂ ਨਹੀਂ ਪੜ੍ਹਿਆ ਹੈਗਾ। ਸੋ ਜੇ ਗੱਲ ਕਰਾਂ ਕਿ ਇਹਦੇ ਵਿੱਚ ਆਈ ਨੋ ਕਿ ਐਡਵਾਂਸ ਕਈ ਚੀਜ਼ਾਂ ਹੈਗੀਆਂ ਜਿਹੜੀਆਂ ਚੱਲ ਰਹੀਆਂ ਹੈਗੀਆਂ, ਜਿਹਦੇ ਵਿੱਚ ਕਿ ਇਸ ਵੇਲੇ ਕਾਫੀ ਜਿਹੜਾ ਆ ਪ੍ਰੋਬਲਮਸ ਆ ਰਹੀਆਂ ਹੈਗੀਆਂ ਸ਼ੁਰੂਆਤੀ ਦੌਰ 'ਚ। ਸੋ ਪਰ ਜੇ ਇਹਦੀ ਗੱਲ ਤਾਂ ਆਪਾਂ ਸ਼ਾਇਦ ਹੋ ਸਕਦਾ ਆਉਣ ਵਾਲੇ ਕੁਛ ਇੱਕ ਹਫ਼ਤਿਆਂ ਦੇ ਵਿੱਚ ਖੁੱਲ੍ਹ ਕੇ ਕਰਾਂਗੇ ਵੀ ਕੀ ਹੈਗਾ ਇਹਦੇ ਵਿੱਚ। ਇਹਦੇ ਨਾਲ ਜਿਹੜੀ ਆਪਾਂ ਗੱਲ ਐਕਚੁਅਲ ਕਰਨ ਵਾਲੀ ਹੈਗੀ ਹੈ ਕਿ FMCSA ਵੱਲੋਂ ਜਿਹੜਾ ਬ੍ਰੋਕਰ ਟਰਾਂਸਪੇਰੈਂਸੀ ਰੂਲ ਆ ਉਹ ਜਲਦੀ ਹੀ ਇੰਟਰੋਡਿਊਸ ਕੀਤਾ ਜਾ ਰਿਹਾ ਹੈਗਾ। ਸੋ ਜਿਹੜਾ ਆਪਣੇ ਮੇਰੇ ਖਿਆਲ ਸ਼ਾਇਦ ਡਾਇਰੈਕਟਲੀ ਆਪਾਂ ਨੂੰ ਇੰਪੈਕਟ ਕਰਦਾ ਹੈਗਾ ਰਾਈਟ ਵੇ, ਉਹ ਇਹ ਬ੍ਰੋਕਰ ਟਰਾਂਸਪੇਰੈਂਸੀ ਰੂਲ ਹੈਗਾ, ਜਿਹਦੇ ਉੱਤੇ ਬਹੁਤ ਦੇਰ ਤੋਂ ਗੱਲ ਚੱਲਦੀ ਆ ਰਹੀ ਸੀ। ਬਹੁਤ ਦੇਰ ਤੋਂ ਇਹਦੇ ਉੱਤੇ ਜਿਹੜੀਆਂ ਕਿਆਸਰਾਈਆਂ ਲੱਗ ਰਹੀਆਂ ਸੀਗੀਆਂ ਕਿ ਕਿਸ ਤਰ੍ਹਾਂ ਦਾ ਹੋਏਗਾ। ਸੋ FMCSA ਵੱਲੋਂ ਜਿਹੜਾ ਐਕਸਪੈਕਟਡ ਦਿਸ ਮੰਥ ਜਾਂ ਨੈਕਸਟ ਮੰਥ ਹੈਗਾ ਜਿਹੜਾ ਕਿ ਇਹ ਰੂਲ ਇੰਟਰੋਡਿਊਸ ਕੀਤਾ ਜਾ ਸਕਦਾ ਆ। ਇਹਦੇ ਨਾਲ ਪੋਸੀਬਲ ਆਊਟਕਮ ਕੀ ਹੈਗੇ ਆ ਕਿ ਕੈਰੀਅਰਸ ਜਿਹੜੇ ਹੈਗੇ ਆ ਉਹਨਾਂ ਕੋਲ ਗ੍ਰੇਟਰ ਐਕਸੈਸ ਹੋ ਜਾਊਗਾ ਬ੍ਰੋਕਰ ਰੈਕਟਸ ਦਾ। ਕੁਛ ਥੋੜ੍ਹੀ ਜ਼ਿਆਦਾ ਨੈਗੋਸ਼ੀਏਸ਼ਨ ਪਾਵਰ ਹੋ ਜੂਗੀ, ਬੈਟਰ ਵਿਜ਼ਿਬਿਲਿਟੀ ਰਹੂਗੀ ਫਰੇਟ ਪ੍ਰਾਈਸਿਸ ਦੀ। ਵਰਸਟ ਕੇਸ ਸਿਨੈਰੀਓ ਦੇ ਵਿੱਚ ਕੀ ਹੋ ਸਕਦਾ ਹੈ ਕਿ ਰੂਲ ਦੇ ਵਿੱਚ ਸਿਗਨੀਫਿਕੈਂਟ ਐਗਜ਼ੈਂਪਸ਼ਨਸ ਹੈਗੀਆਂ ਆ, ਜਿਹਦੇ ਨਾਲ ਕਿ ਇਨਫੋਰਸਮੈਂਟ ਜਿਹੜੀ ਉਹ ਲਿਮਿਟਡ ਹੋ ਸਕਦੀ ਆ ਤੇ ਇਹਦੇ ਨਾਲ ਪ੍ਰੈਕਟੀਕਲੀ ਜ਼ਿਆਦਾ ਕੁਛ ਚੇਂਜ ਹੋਣ ਦੇ ਅਸਾਰ ਲੱਗਦੇ ਨਹੀਂ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਇਸ ਵੇਲੇ FMCSA ਵੱਲੋਂ ਜਲਦੀ ਇੰਟਰੋਡਿਊਸ ਕੀਤੀਆਂ ਜਾਣੀਆਂ। ਸੋ ਉਹਦੇ ਉੱਤੇ ਅਸੀਂ ਜ਼ਰੂਰ ਡੈਫੀਨੇਟਲੀ ਗੱਲ ਕਰਨੀ ਚਾਹਾਂਗੇ, ਕਿਉਂਕਿ ਕਾਫੀ ਜਣਿਆਂ ਨੇ ਜਿਹੜਾ ਆ ਬ੍ਰੋਕਰ ਟਰਾਂਸਪੇਰੈਂਸੀ ਦੇ ਜਦੋਂ ਆਪਣੇ ਆਏ ਸੀਗੇ ਕਾਮੈਂਟ ਪੀਰੀਅਡ ਵੀ ਆਇਆ ਸੀਗਾ, ਉਦੋਂ ਕੁਛ ਇੰਨਾ ਹੱਕ ਦੇ ਵਿੱਚ ਇੰਨਾ ਜ਼ਿਆਦਾ ਕੁਛ ਬੋਲਿਆ ਨਹੀਂ ਸੀਗਾ। ਸੋ ਉਹਦੇ ਉੱਤੇ ਗੱਲ ਜ਼ਰੂਰ ਕਰਾਂਗੇ। ਇੱਕ ਕੋਈ ਕਨੈਕਟਿਡ ਵਹੀਕਲ ਸਿਕਿਉਰਿਟੀ ਐਕਟ ਜਿਹੜਾ ਉਹ ਆ ਰਿਹਾ ਹੈਗਾ ਆ ਜਾਂ ਉਹਦੇ ਬਾਰੇ ਚਰਚਾ ਚੱਲ ਰਹੀ ਆ। ਕੀ ਹੈ ਇਸ ਦੇ ਬਾਰੇ ਜਿਹਦੇ ਵਿੱਚ ਕਹਿੰਦੇ ਵੀ ਟੈਕਨੋਲੋਜੀਜ਼ ਦੇ ਉੱਤੇ ਬੈਨ ਦੀ ਗੱਲ ਕਰ ਰਹੇ ਆ, ਬੈਨ ਯੂਜ਼ ਆਫ ਟੈਕਨੋਲੋਜੀਜ਼ ਫਰੋਮ ਯੂਐਸ ਪੋਟੈਂਸ਼ੀਅਲ ਯੂਐਸ ਐਡਵਰਸਰੀਜ਼। ਸੋ ਜੇ ਇਹਦੇ ਬਾਰੇ ਤੁਹਾਨੂੰ ਕੋਈ ਜਾਣਕਾਰੀ ਹੈ ਤਾਂ ਤੁਸੀਂ ਜਿਹੜਾ ਉਹ ਸ਼ੇਅਰ ਕਰਿਓ। ਮੈਨੂੰ ਲੱਗਦਾ ਵੀ ਜਿੱਦਾਂ ਟਿਕਟੋਕ ਚਾਈਨਾ ਦੀ ਹੋਣ ਕਰਕੇ ਉਹਨੂੰ ਫਿਰ ਅਮਰੀਕਾ ਦੇ ਵਿੱਚ ਵੇਚਿਆ ਗਿਆ ਵੀ ਉਹ ਡਾਟਾ ਉੱਧਰ ਨਾ ਜਾਵੇ। ਤੇ ਇਹ ਇੱਕ ਇੱਦਾਂ ਦਾ ਕਾਨੂੰਨ ਬਾਰੇ ਜਿਹੜੀ ਹੁਣ ਚਰਚਾ ਚੱਲ ਰਹੀ ਹੈ, ਕਨੈਕਟਿਡ ਵਹੀਕਲ ਸਿਕਿਉਰਿਟੀ ਐਕਟ ਬਿੱਲ। ਸੋ ਕੀ ਹੈ ਇਸ ਦੇ ਬਾਰੇ ਜੇ ਤੁਹਾਡੇ ਕੋਲ ਕੋਈ ਇਨਫੋਰਮੇਸ਼ਨ ਹੈ ਤਾਂ? ਰਾਜਕਰਨ, ਇਹਦੇ ਬਾਰੇ ਕੋਈ ਖਾਸ ਇਨਫੋਰਮੇਸ਼ਨ ਅਜੇ ਤਾਂ ਨਹੀਂ ਹੈਗੇ। ਅਜੇ ਇੰਟਰੋਡਿਊਸ ਕੀਤਾ ਗਿਆ ਹੈਗਾ ਇਹ ਜਿਹੜਾ ਲਾਅ ਹੈਗਾ ਆ, ਇਹ ਬਿਲਕੁਲ ਫਰੈਸ਼ ਹੈਗਾ ਇਸ ਵੇਲੇ। ਸੋ ਅਜੇ ਮੈਂ ਵੀ ਇਹਨੂੰ ਚੰਗੀ ਤਰ੍ਹਾਂ ਨਹੀਂ ਪੜ੍ਹਿਆ ਹੈਗਾ। ਸੋ ਜੇ ਗੱਲ ਕਰਾਂ ਕਿ ਇਹਦੇ ਵਿੱਚ ਆਈ ਨੋ ਕਿ ਐਡਵਾਂਸ ਕਈ ਚੀਜ਼ਾਂ ਹੈਗੀਆਂ ਜਿਹੜੀਆਂ ਚੱਲ ਰਹੀਆਂ ਹੈਗੀਆਂ, ਜਿਹਦੇ ਵਿੱਚ ਕਿ ਇਸ ਵੇਲੇ ਕਾਫੀ ਜਿਹੜਾ ਆ ਪ੍ਰੋਬਲਮਸ ਆ ਰਹੀਆਂ ਹੈਗੀਆਂ ਸ਼ੁਰੂਆਤੀ ਦੌਰ 'ਚ। ਸੋ ਪਰ ਜੇ ਇਹਦੀ ਗੱਲ ਤਾਂ ਆਪਾਂ ਸ਼ਾਇਦ ਹੋ ਸਕਦਾ ਆਉਣ ਵਾਲੇ ਕੁਛ ਇੱਕ ਹਫ਼ਤਿਆਂ ਦੇ ਵਿੱਚ ਖੁੱਲ੍ਹ ਕੇ ਕਰਾਂਗੇ ਵੀ ਕੀ ਹੈਗਾ ਇਹਦੇ ਵਿੱਚ। ਇਹਦੇ ਨਾਲ ਜਿਹੜੀ ਆਪਾਂ ਗੱਲ ਐਕਚੁਅਲ ਕਰਨ ਵਾਲੀ ਹੈਗੀ ਹੈ ਕਿ FMCSA ਵੱਲੋਂ ਜਿਹੜਾ ਬ੍ਰੋਕਰ ਟਰਾਂਸਪੇਰੈਂਸੀ ਰੂਲ ਆ ਉਹ ਜਲਦੀ ਹੀ ਇੰਟਰੋਡਿਊਸ ਕੀਤਾ ਜਾ ਰਿਹਾ ਹੈਗਾ। ਸੋ ਜਿਹੜਾ ਆਪਣੇ ਮੇਰੇ ਖਿਆਲ ਸ਼ਾਇਦ ਡਾਇਰੈਕਟਲੀ ਆਪਾਂ ਨੂੰ ਇੰਪੈਕਟ ਕਰਦਾ ਹੈਗਾ ਰਾਈਟ ਵੇ, ਉਹ ਇਹ ਬ੍ਰੋਕਰ ਟਰਾਂਸਪੇਰੈਂਸੀ ਰੂਲ ਹੈਗਾ, ਜਿਹਦੇ ਉੱਤੇ ਬਹੁਤ ਦੇਰ ਤੋਂ ਗੱਲ ਚੱਲਦੀ ਆ ਰਹੀ ਸੀ। ਬਹੁਤ ਦੇਰ ਤੋਂ ਇਹਦੇ ਉੱਤੇ ਜਿਹੜੀਆਂ ਕਿਆਸਰਾਈਆਂ ਲੱਗ ਰਹੀਆਂ ਸੀਗੀਆਂ ਕਿ ਕਿਸ ਤਰ੍ਹਾਂ ਦਾ ਹੋਏਗਾ। ਸੋ FMCSA ਵੱਲੋਂ ਜਿਹੜਾ ਐਕਸਪੈਕਟਡ ਦਿਸ ਮੰਥ ਜਾਂ ਨੈਕਸਟ ਮੰਥ ਹੈਗਾ ਜਿਹੜਾ ਕਿ ਇਹ ਰੂਲ ਇੰਟਰੋਡਿਊਸ ਕੀਤਾ ਜਾ ਸਕਦਾ ਆ।
ਇਹਦੇ ਨਾਲ ਪੋਸੀਬਲ ਆਊਟਕਮ ਕੀ ਹੈਗੇ ਆ ਕਿ ਕੈਰੀਅਰਸ ਜਿਹੜੇ ਹੈਗੇ ਆ ਉਹਨਾਂ ਕੋਲ ਗ੍ਰੇਟਰ ਐਕਸੈਸ ਹੋ ਜਾਊਗਾ ਬ੍ਰੋਕਰ ਰੈਕਟਸ ਦਾ, ਕੁਛ ਥੋੜ੍ਹੀ ਜ਼ਿਆਦਾ ਨੈਗੋਸ਼ੀਏਸ਼ਨ ਪਾਵਰ ਹੋ ਜੂਗੀ, ਬੈਟਰ ਵਿਜ਼ਿਬਿਲਿਟੀ ਰਹੂਗੀ ਫਰੇਟ ਪ੍ਰਾਈਸਿਸ ਦੀ। ਵਰਸਟ ਕੇਸ ਸਿਨੈਰੀਓ ਦੇ ਵਿੱਚ ਕੀ ਹੋ ਸਕਦਾ ਹੈ ਕਿ ਰੂਲ ਦੇ ਵਿੱਚ ਸਿਗਨੀਫਿਕੈਂਟ ਐਗਜ਼ਾਮਸ਼ਨਸ ਹੈਗੀਆਂ ਆ, ਜਿਹਦੇ ਨਾਲ ਕਿ ਇਨਫੋਰਸਮੈਂਟ ਜਿਹੜੀ ਉਹ ਲਿਮਿਟਡ ਹੋ ਸਕਦੀ ਆ, ਤੇ ਇਹਦੇ ਨਾਲ ਪ੍ਰੈਕਟੀਕਲੀ ਜ਼ਿਆਦਾ ਕੁਛ ਚੇਂਜ ਹੋਣ ਦੇ ਅਸਾਰ ਲੱਗਦੇ ਨਹੀਂ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਇਸ ਵੇਲੇ FMCSA ਵੱਲੋਂ ਜਲਦੀ ਇੰਟਰੋਡਿਊਸ ਕੀਤੀਆਂ ਜਾਣੀਆਂ। ਸੋ ਉਹਦੇ ਉੱਤੇ ਅਸੀਂ ਜ਼ਰੂਰ ਡੈਫੀਨੇਟਲੀ ਗੱਲ ਕਰਨੀ ਚਾਹਾਂਗੇ, ਕਿਉਂਕਿ ਕਾਫੀ ਜਣਿਆਂ ਨੇ ਜਿਹੜਾ ਆ ਬ੍ਰੋਕਰ ਟਰਾਂਸਪੇਰੈਂਸੀ ਦੇ ਜਦੋਂ ਆਪਣੇ ਆਏ ਸੀਗੇ, ਕਾਮੈਂਟ ਪੀਰੀਅਡ ਵੀ ਆਇਆ ਸੀਗਾ, ਉਦੋਂ ਕੁਛ ਇੰਨਾ ਹੱਕ ਦੇ ਵਿੱਚ ਇੰਨਾ ਜ਼ਿਆਦਾ ਕੁਛ ਬੋਲਿਆ ਨਹੀਂ ਸੀਗਾ। ਸੋ ਉਹਦੇ ਉੱਤੇ ਗੱਲ ਜ਼ਰੂਰ ਕਰਾਂਗੇ।